ਔਰ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਚਾਵਲ ਦੀ ਕਟਾਈ ਸਾਡੇ ਕੋਲ ਇੱਥੇ ਕਿਸ ਤਰ੍ਹਾਂ ਹੋ ਰਹੀ ਹੈ। ਜੀ ਇਹ ਹੈ ਕਬੋਟਾ ਮਸ਼ੀਨ। ਇਸ ਦੇ ਨਾਲ ਹੁਣ ਜ਼ਿਆਦਾ ਜਿਤਨੇ ਸਾਡੇ ਇੱਥੇ ਕਿਸਾਨ ਹਨ ਉਹ ਇਸ ਦੇ ਨਾਲ ਕਿਸ ਦੀ ਕਟਾਈ ਕਰਦੇ ਨੇ। ਔਰ ਇਸ ਮਸ਼ੀਨ ਦਾ ਜਿਹੜੀ ਮੇਡ ਹੈ ਇਹ ਤਾਂ ਜਾਪਾਨ ਦੀ ਹੈ, ਲੇਕਿਨ ਅੱਜ ਕੱਲ੍ਹ ਸਾਡੇ ਕੋਲ ਇੱਥੇ ਕਾफ़ੀ ਆਮ ਹੋ ਚੁੱਕੀ ਹੈ। ਔਰ ਇਸ ਮਸ਼ੀਨ ਦੀਆਂ ਕਈ ਖੂਬੀਆਂ ਹਨ ਜਿਸ ਵਜ੍ਹਾ ਤੋਂ ਬਹੁਤ ਜ਼ਿਆਦਾ ਆਮ ਹੋਈ ਹੈ। ਇੱਕ ਤਾਂ ਇਹ ਹੈ ਕਿ ਇਹ ਜਿਹੜੀ ਗਿੱਲੀ ਜਗ੍ਹਾ ਹੁੰਦੀ ਹੈ ਉਹਦੇ ਵਿੱਚ ਵੀ ਇਹ ਬਹੁਤ ਬਿਹਤਰ ਕੰਮ ਕਰ ਸਕਦੀ ਹੈ। ਦੂਸਰਾ ਇਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਚਾਵਲ ਨੂੰ ਜ਼ਾਇਆ ਹੋਣ ਤੋਂ ਬਚਾਉਂਦੀ ਹੈ ਤੇ ਪੂਰਾ ਬੂਟਾ ਕੱਟਦੀ ਹੈ। ਬੂਟਾ ਕੱਟਣ ਤੋਂ ਹਟ ਕੇ ਇੱਕ ਹੋਰ ਚੀਜ਼ ਜਿਹੜੀ ਇੱਥੇ ਸਾਡੇ ਕੋਲ ਹੈ ਕਿ ਕਿਉਂਕਿ ਇੱਥੇ ਪਾਕਿਸਤਾਨ ਗੌਰਮੈਂਟ ਨੇ, ਪੰਜਾਬ ਗੌਰਮੈਂਟ ਨੇ ਉਹ ਪਾਬੰਦੀ ਲਾਈ ਹੋਈ ਹੈ ਪਰਾਲੀ ਸਾੜਨ 'ਤੇ। ਬਾਕੀ ਵੱਡੀ ਮਸ਼ੀਨ ਜਿਹੜੀ ਪਰਾਲੀ ਨੂੰ ਤੋੜ ਦਿੰਦੀ ਹੈ, ਉਹਨਾਂ ਦਾ ਅਲਟੀਮੇਟਲੀ ਜਿਹੜਾ ਸਾਡੇ ਕੋਲ ਸੋਲੂਸ਼ਨ ਹੁੰਦਾ ਹੈ ਉਹ ਇੱਕੋ ਹੀ ਹੁੰਦਾ ਕਿ ਉਹਨੂੰ ਅਸੀਂ ਸਾੜਨਾ ਹੁੰਦਾ ਹੈ। ਲੇਕਿਨ ਜੋ ਕਿ ਸਮੋਗ ਦੀ ਵਜ੍ਹਾ ਤੋਂ ਉਸ 'ਤੇ ਪਾਬੰਦੀ ਲੱਗ ਗਈ ਹੈ ਤੇ ਉਸ ਤੋਂ ਇਲਾਵਾ ਹੁਣ ਇਹ ਬਹੁਤ ਬਿਹਤਰ ਇੱਕ ਆਪਸ਼ਨ ਜਿਹੜੀ ਹੈ ਇਹ ਕਬੋਟਾ ਮਸ਼ੀਨ ਇਹ ਹੈ। ਕਬੋਟਾ ਮਸ਼ੀਨ ਪੂਰੀ ਪਰਾਲੀ ਜਿਹੜੀ ਹੈ ਉਹ ਪੂਰਾ ਪੌਦਾ ਮੁੜ ਤੋਂ ਲੈ ਕੇ ਉਹ ਵੱਢ ਦਿੰਦੀ ਹੈ। ਉਸ 'ਤੇ ਵੱਢਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਪਰਾਲੀ ਤੁਸੀਂ ਕੁੰਝ ਕੇ ਰੱਖ ਸਕਦੇ ਹੋ, ਇਹ ਅੱਗੇ ਤੁਹਾਡੇ ਕੰਮ ਆ ਸਕਦੀ ਹੈ। ਇਹਦੇ ਨਾਲ ਨਾਲ ਇਹ ਹੈ ਕਿ ਮੁਖਤਲਿਫ ਇਸ ਨੂੰ ਪਰਾਲੀ ਦੇ ਕੋਈ ਸੇਲ ਪਰਪਸ ਵਾਸਤੇ ਯੂਜ਼ ਕਰ ਲੈਂਦਾ ਰੱਖ ਸਕਦੇ ਹੋ। ਚਾਵਲ ਦੀ ਫਸਲ ਇਸ ਦਫਾ ਬਹੁਤ ਬਿਹਤਰ ਨਹੀਂ ਹੈ ਸਾਡੀ ਸਾਈਡ 'ਤੇ। ਚਾਵਲ ਦੀ 30 ਏਕੜ ਪੈਦਾਵਾਰ ਜਿਹੜੀ ਪਿਛਲੀ ਇੱਥੇ ਇਸ ਟਾਈਮ ਜਿਹੜੀ ਬੀਜ ਸਾਡੇ ਕੋਲ ਜਿਸ ਦੀ ਕਟਾਈ ਹੋ ਰਹੀ ਹੈ ਉਹ ਹਾਈਬ੍ਰਿਡ ਹੈ, 1509 ਬੀਜ ਬੋਲਾ ਜਾ ਰਹੀ ਹੈ। ਪਿਛਲੇ ਕੋਈ 4-5 ਸਾਲ ਤੋਂ ਇਹੀ ਫਸਲ ਜ਼ਿਆਦਾ ਬੀਜੀ ਜਾਂਦੀ ਹੈ। ਉਹਦਾ ਫਾਇਦਾ ਇਹ ਹੁੰਦਾ ਹੈ ਕਿ ਇਹ 3 ਮਹੀਨੇ ਦੇ ਅੰਦਰ ਅੰਦਰ ਇਹ ਸਾਰੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਖਰਚਾ ਇਹਦਾ ਦੂਸਰੇ ਦੀ ਨਿਸਬਤ ਕਮ ਆਉਂਦਾ ਹੈ, ਇਸ ਵਜ੍ਹਾ ਤੋਂ ਕਿ ਇਹਦਾ 3 ਮਹੀਨੇ ਦੇ ਅੰਦਰ ਅੰਦਰ ਜਿਹੜੇ ਅਖਰਾਜਾਤ ਹੁੰਦੇ ਨੇ ਉਹ ਪੂਰੇ ਹੋ ਜਾਂਦੇ ਨੇ। ਇੱਕ ਫਸਲ ਜਿੰਦਾ 4 ਮਹੀਨੇ ਤੁਸੀਂ ਨਿਗਰਾਨੀ ਕਰਨੀ ਹੈ ਉਹਦਾ ਖਰਚਾ ਵੀ ਉਨਾ ਵੱਧ ਜਾਏਗਾ। ਸੋ 1509 ਹੀ ਬਿਜਾਈ ਸਾਡੀ 4 ਚ ਫਿਰ ਇੱਥੇ ਹੁੰਦੀ ਹੈ। ਲੇਕਿਨ ਇਸ ਦਫਾ 1509 ਦੇ ਅੰਦਰ ਇਹ ਹੈ ਕਿ ਕੋਈ ਇੱਕ ਤਾਂ ਰੇਟ ਦਿਨ ਬ ਦਿਨ ਇੱਥੇ ਗਿਰਦਾ ਜਾ ਰਹੀ ਹੈ। ਹੁਣ ਸਾਡੇ ਕੋਲ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਮੈਂ ਤੁਹਾਡੇ ਨਾਲ ਲਾਈਵ ਗੱਲ ਕਰ ਰਹੀ ਹਾਂ ਤੇ ਰੇਟ ਦਾ ਮੈਂ ਪਤਾ ਕਰਾਇਆ ਹੈ ਕੁਛ 1650 ਤੋਂ ਲੈ ਕੇ ਪੌਣਾ 1700 ਦੇ ਇਹਦਾ ਰੇਟ ਚੱਲ ਰਹੀ ਹੈ। ਜਦ ਕਿ ਸਟਾਰਟ ਇਸ ਦਾ ਰੇਟ ਜਿਹੜਾ ਹੈ ਉਹ 21-2200 ਤੋਂ ਸ਼ੁਰੂ ਹੋਇਆ ਹੈ। ਔਰ ਹੁਣ ਇਹਦਾ ਡੇ ਬਾਈ ਡੇ ਜਿਵੇਂ ਦਿਨ ਇਸ ਦੇ ਫਸਲ ਜ਼ਿਆਦਾ ਆਉਂਦੀ ਜਾਏਗੀ ਕਿਸਾਨਾਂ ਕੋਲ ਇਹ ਕੰਮ ਹੁੰਦਾ ਜਾਏਗਾ। ਸੋ ਇਹ ਹੈ ਮਸ਼ੀਨ ਜਿਹੜੀ ਕਟਾਈ ਕਰ ਰਹੀ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਮੰਜ਼ਰ ਹੈ। ਔਰ ਇਹਦੇ ਨਾਲ ਨਾਲ ਪਰਿੰਦਿਆਂ ਦੇ ਤੁਸੀਂ ਖੂਬਸੂਰਤ ਮੰਜ਼ਰ ਉਹ ਵੀ ਵੇਖ ਸਕਦੇ ਹੋ ਕਿ ਪਰਿੰਦੇ ਚਾਰ ਚੁਫੇਰੇ ਇਹਨਾਂ ਨੂੰ ਕੀੜਾ ਮਿਲਦਾ ਹੈ ਔਰ ਕੀੜੇ ਦੀ ਵਜ੍ਹਾ ਤੋਂ ਇਹ ਆਪਣਾ ਇੱਥੇ ਚਾਰ ਚੁਫੇਰੇ ਚਿਮਕੱਠਾ ਲੱਗਿਆ ਹੈ। ਹਾਂਜੀ ਫੈਸਲ ਸਾਹਿਬ, ਬਗਲੇ ਬਹੁਤ ਹਨ ਔਰ ਖੂਬਸੂਰਤ ਵੀ ਲੱਗ ਰਹੇ ਹਨ ਔਰ ਇੱਥੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਬਗਲੇ ਹਨ। ਤੁਸੀਂ ਲਾਈਵ ਨਜ਼ਾਰੇ ਇਹ ਬਗਲਿਆਂ ਦੇ ਵੀ ਦੇਖ ਸਕਦੇ ਹੋ ਜੀ। ਅੱਗੇ ਚੱਲਦੇ ਹਾਂ ਅਗਲੇ ਏਕੜ ਦੇ ਵਿੱਚ। ਇਹਦੇ ਵਿੱਚ ਤਾਂ ਕੁਝ ਕੰਮ ਹੋ ਗਿਆ, ਅਗਲੇ ਏਕੜ ਤੋਂ ਸ਼ੁਰੂ ਹੁੰਦਾ ਹੈ ਤੇ ਉਹ ਤੁਹਾਨੂੰ ਦਿਖਾਉਂਦੇ ਹਾਂ। ਇਹ ਹੁਣ ਪਹਿਲੇ ਉਹ ਕਰਨ ਵਾਲੀ ਇਹ ਹੈ ਜੀ ਜ਼ਿਮੀਂਦਾਰਾਂ ਦੀ ਲਾਈਫ। ਇਹ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਤੁਹਾਨੂੰ ਇੱਥੇ ਬੈਠੇ ਵੀ ਨਜ਼ਰ ਆਉਣਗੇ। ਗੱਲ ਕਰਾਨੇ ਆ ਤੁਹਾਡੀ ਕਬੋਟਾ ਮਸ਼ੀਨ ਵਾਲੇ ਦੇ ਨਾਲ ਕਿ ਇਹ ਇੱਕ ਦਿਨ ਦੇ ਵਿੱਚ ਕਿੰਨੇ ਕਿੱਲੇ ਵੱਢ ਲੈਂਦੀ। ਹਾਂਜੀ ਵਜ਼ੀਰ ਸਾਹਿਬ, ਤੁਸੀਂ ਲਾਈਵ ਜਾ ਰਹੇ ਹੋ ਇਸ ਟਾਈਮ। ਇਹ ਦੱਸੋ ਵੀ ਜਿਹੜੀ ਕਬੋਟਾ ਮਸ਼ੀਨ ਹੈ ਤੁਹਾਡੀ ਇਹ ਇੱਕ ਦਿਨ ਦੇ ਵਿੱਚ ਤੁਸੀਂ ਕਿੰਨਾ ਵੱਢ ਲੈਂਦੀ ਹੈ ਦਾਈ ਜਾਂ ਉੱਪਰ ਪੰਜਾਬ ਵਿੱਚ ਇਹਨੂੰ ਮੁੰਜੀ ਸੱਦਦੇ ਨੇ ਚਾਵਲ? ਹਾਂਜੀ ਕੀ ਇਹਦੀ ਰੇਸ਼ੋ ਕੀ ਬਣ ਗਈ? ਇਹ ਤਕਰੀਬਨ ਖੈਰੀ ਸਲਾਮਤੀ ਅੱਲਾ ਮਾਲਕ ਚਲਾਈ ਰੱਖੇ ਤਾਂ ਤਕਰੀਬਨ 10 ਕਿੱਲੇ ਵੀ ਵੱਢ ਜਾਂਦੀ, 9 ਕਿੱਲੇ 8 ਕਿੱਲੇ ਇੱਕ ਦਿਨ ਦੇ ਇੱਕ ਦਿਨ ਦੇ ਵੱਢ ਜਾਂਦੀ। ਅੱਛੀ ਐਵਰੇਜ ਹੈ, ਮਤਲਬ 10 ਏਕੜ ਇਸ ਦੀ ਐਵਰੇਜ ਹੈ, ਕਦੇ ਵੱਧ ਕਦੇ ਘੱਟ, ਇਹ ਨਾਲ ਚੱਲਦੀ ਹੈ। ਬਿਹਤਰੀਨ।
ਤੇ ਕੀ ਐਵਰੇਜ ਇਸ ਦਫਾ ਆ ਰਹੀ ਹੈ ਜ਼ਿਮੀਦਾਰਾਂ ਨਾਲ ਵੇਖੋ ਤੇ? ਜ਼ਿਮੀਦਾਰਾਂ ਵਾਸਤੇ ਤਾਂ ਇਸ ਵਾਰੀ ਇਹ ਸਾਲ ਤਾਂ ਮੰਦਾ ਹੈ। ਹੂੰ ਹੂੰ ਕਿਧਰੇ ਤਕਰੀਬਨ ਅਸੀਂ ਕਟਾਈ ਕੀਤੀ ਸਾਦਕੀ ਦੇ ਨਾਲ, ਉੱਥੇ 1 ਤੋਂ 2 ਬੜੋਲੇ, ਅੱਛਾ। ਤੇ ਕਿਧਰੇ 4 ਕਿੱਲਿਆਂ ਚੋਂ 1 ਵੀ ਹੋਇਆ ਹੈ। ਇਹ ਬੜੋਲਾ ਤੁਸੀਂ ਸੱਦੇ ਨੇ ਜਿਹੜਾ ਉਹ ਟੈਂਕ ਹੈ ਜਿਹੜਾ ਹਾਂਜੀ, ਪਿੱਛੇ ਹੁਣ ਇਸ ਟਾਈਮ ਉਤਾਰ ਰਹੀ ਹੈ ਹਾਂਜੀ ਹਾਂਜੀ ਮਸ਼ੀਨ, ਬਿਲਕੁਲ, ਹਾਂਜੀ। ਤੇ ਉਹਦੇ ਵਿੱਚ ਕਿੰਨਾ ਹੁੰਦਾ ਹੈ ਇੱਕ ਬੜੋਲੇ ਦੇ ਵਿੱਚ, ਇੱਕ ਟੈਂਕ ਦੇ ਵਿੱਚ? 17-18 ਮਣ ਹੋ ਜਾਂਦੇ ਨੇ। ਅੱਛਾ 17-18 ਮਣ ਹੋ ਜਾਂਦਾ। ਅੱਛਾ ਅੱਛਾ, ਤੁਸੀਂ ਦੱਸੋ ਜੀ, ਜ਼ਿਮੀਦਾਰ ਵੀ ਇਸ ਟਾਈਮ ਸਾਡੇ ਨਾਲ ਬੈਠੇ ਨੇ, ਇਲਿਆਸ ਵੱਟੂ ਸਾਹਿਬ, ਕਿ ਇਸ ਦਫਾ ਫਸਲਾਂ ਦਾ ਚਾਰ ਚੁਫੇਰੇ ਜਿਵੇਂ ਸੁਣ ਰਹੇ ਹਾਂ, ਤੇ ਕੋਈ ਦਿਲ ਕੰਬ ਕੁੰਬ ਰਿਹਾ ਜਾਂ ਕੋਈ ਬਿਹਤਰ ਹਾਲ ਹੈ, ਕਿਵੇਂ ਹੈ? ਫਸਲਾਂ ਦਾ ਐਤਕੀ ਵੱਟੂ ਸਾਹਿਬ ਬੜਾ ਬੁਰਾ ਹਾਲ ਹੈ, ਹਾਂ ਪਰ ਦੂਸਰੀ ਆਵਾਮ ਦੇ ਮੁਤਾਬਿਕ ਸਾਡਾ ਏਰੀਆ ਥੋੜਾ ਜਿਹਾ ਵੱਧ ਜਾ ਰਹੀ ਹੈ। ਇਹ ਕੁਝ ਬਿਹਤਰ ਹੈ, ਲੱਗ ਵੀ ਰਹੀ ਹੈ। ਆਸੇ ਪਾਸੇ ਤਾਂ ਬਿਲਕੁਲ ਜਿਵੇਂ ਦੱਸ ਰਹੇ ਨੇ ਵਜ਼ੀਰ ਸਾਹਿਬ, ਐਵਰੇਜ ਫਸਲ ਦੀ ਬਹੁਤ ਜ਼ਿਆਦਾ ਘੱਟ ਹੈ। ਇਹ ਸਾਡਾ ਥੋੜਾ ਜਿਹਾ ਏਰੀਆ ਜਿਹਦੇ ਵਿੱਚ ਨਾ ਥੋੜੀ ਜਿਹੀ ਆਮਦਨ ਫਸਲ ਕੁਝ ਤੇ ਬਿਹਤਰ ਹੋਈ, ਤੇ ਕੀ ਵਜ੍ਹਾ ਲੱਗਾ? ਕੋਈ ਮੌਸਮ ਦਾ ਵਜ੍ਹਾ ਲੱਗਾ ਜਾਂ ਕੋਈ ਬੀਆਂ ਦਾ ਰੌਲਾ? ਮੌਸਮ ਦੀ ਸੂਰਤ ਹਾਲ ਹੈ ਜੀ, ਗਰਮੀ ਐਤਕੀ ਬਹੁਤ ਜ਼ਿਆਦਾ ਪਈ ਹੈ। ਮਕਈ ਦੀ ਫਸਲ ਜਿਹੜੀ ਨਾ ਉਹਦੇ ਵੀ ਦਾਣੇ ਬਹੁਤ ਜ਼ਿਆਦਾ ਕੰਮ ਨੇ। ਇਹ ਗਰਮੀ ਆਈ ਹੈ ਬਹੁਤ ਜ਼ਿਆਦਾ ਪਿਛਲੇ ਜਿਹੇ ਦਿਨਾਂ ਦੇ ਵਿੱਚ। ਇਹ ਸਾਰਾ ਕੁਝ ਤੁਸੀਂ ਕਹਿੰਦੇ ਹੋ ਕਿ ਜਿਹੜੇ ਇੱਕ ਹੀਟ ਦੀ ਵੇਵ ਹੈ ਉਸ ਦੀ ਵਜ੍ਹਾ ਤੋਂ? ਕੁਝ ਲੋਕ ਤਾਂ ਆਂਦੇ ਨੇ ਬੀ ਵੀ ਜਿਹੜੇ ਨਾ, ਨਹੀਂ ਜੀ, ਉਹ ਵੀ ਬੀ ਦਾ ਕੋਈ ਹਾਈਬ੍ਰਿਡ ਹੈ ਨਾ, ਸੁਪਰਾ। ਹਾਂ ਹਾਂ, ਇਸ ਦਾ ਹਾਈਬ੍ਰਿਡ ਫਸਲ ਜਿਹੜੀ ਵੀ ਹੈ ਉਹ ਸਰਦੀ ਦੀ ਮੰਨਦੀ ਹੈ। ਅੱਛਾ। ਇੱਕ ਫਸਲ ਆ ਗਈ ਗਰਮੀ ਦੇ ਵਿੱਚ, ਐਤਕੀ ਗਰਮੀ ਪਈ ਹੈ ਮੁਹਰਮ ਵਾਲੇ ਮਹੀਨੇ ਦੇ ਵਿੱਚ, ਉਸ ਤਰ੍ਹਾਂ ਤੋਂ ਝਾੜ ਵੀ ਘੱਟ ਹੋ ਗਿਆ। ਸਾਰੀਆਂ ਫਸਲਾਂ ਦਾ ਜਿਹੜਾ ਮਸਲਾ ਬਣਾ ਬੁਰਾਨ ਇਸ ਗਰਮੀ ਦੀ ਵਜ੍ਹਾ ਤੋਂ ਹੈ। ਅੱਛਾ ਅੱਛਾ, ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਇਹ ਹੈ ਜੀ ਆਪਣੇ ਆਪਣੇ ਵਿਊਜ਼ ਹਨ। ਕੁਝ ਦੋਸਤ ਇਹ ਦੱਸ ਰਹੇ ਨੇ ਕਿ ਇਹਦੇ ਵਿੱਚ ਬੀਆਂ ਦਾ ਮਸਲਾ ਆਇਆ ਹੈ, ਮਕਈ ਦਾ ਵੀ, ਤੇ ਸਾਰਿਆਂ ਦਾ। ਕੁਛ ਇਹ ਹੈ ਕਿ ਜਿਹੜੀ ਗਰਮੀ ਦੀ ਕੋਈ ਇਸ ਦਫਾ ਦੱਸਿਆ ਜਾਂਦਾ ਹੈ ਕੋਈ ਵੇਵ ਉਹ ਬਹੁਤ ਜ਼ਿਆਦਾ ਆਈ ਹੈ। ਸੋ ਐਸੀ ਪਿੰਡ ਦੀ ਜ਼ਿੰਦਗੀ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਇੱਕ ਵੀਡੀਓ। ਇਸ ਟਾਈਮ ਹੁਣ ਥੱਲੇ ਜਿਹੜਾ ਹੈ ਉਹਨੂੰ ਇੱਥੇ ਬੜੋਲਾ ਬੋਲਦੇ ਨੇ, ਉਸ ਦੇ ਨਾਲ ਦਾਣੇ ਸੁੱਟੇ ਜਾ ਰਹੇ ਨੇ। ਅੱਗੇ ਫਿਰ ਕਿਤੇ ਥੋੜ੍ਹੀ ਦੇਰ ਤੱਕ ਤੁਹਾਡੇ ਕੋਲ ਲਾਈਵ ਆਵਾਂਗੇ, ਔਰ ਉਸ ਤੋਂ ਲਾਈਵ ਆਉਣ ਤੋਂ ਪਹਿਲੇ ਤੁਸੀਂ ਇਹ ਦੇਖ ਸਕਦੇ ਹੋ ਕਿ ਪਿੱਛੇ ਬਗਲਿਆਂ ਦੀਆਂ ਕਤਾਰਾਂ, ਪੂਰੀ ਵਾਈਟਨੈਸ ਜਿਵੇਂ ਸਫੈਦੀ ਹੁੰਦੀ। ਔਰ ਪਿੱਛੇ ਲੋਕ ਜੋ ਕੰਮ ਕਰ ਰਹੇ ਨੇ, ਇਹ ਪਰਾਲੀ ਕੁੰਝ ਰਹੇ ਨੇ, ਇਹ ਆਪਣੇ ਜਾਨਵਰਾਂ ਨੂੰ ਖਵਾਉਣ ਵਾਸਤੇ। ਔਰ ਪਿੰਡਾਂ ਥਾਵਾਂ ਦੇ ਵਿੱਚ ਇੱਕ ਇਹੀ ਸਭ ਤੋਂ ਵੱਡੀ ਜਿਹੜੀ ਚੀਜ਼ ਖੁਸ਼ੀ ਦੀ ਦੇਖਣ ਵਾਲੀ ਹੁੰਦੀ ਹੈ ਕਿ ਤੁਹਾਡੀ ਵਾਹੀ ਹੋਏ ਫਸਲ ਜਿਤਨੀ ਵੀ ਹੈ ਉਹ ਸਾਂਝੀ ਹੁੰਦੀ ਹੈ। ਇਹ ਨਹੀਂ ਕਿ ਹੁਣ ਕੋਈ ਸੇਲ ਹੋਏਗੀ ਪਰਾਲੀ, ਜਿਤਨੀ ਚੁੱਕ ਲਿਜਾਣਗੇ ਇਹ ਚੁੱਕ ਸਕਦੇ ਨੇ। ਅਦਰਵਾਈਜ਼ ਇਹ ਹੁੰਦਾ ਹੈ ਕਿ ਸ਼ਹਿਰਾਂ ਦੇ ਨਿਸਬਤ, ਸ਼ਹਿਰ ਦੇ ਵਿੱਚ ਤੁਸੀਂ ਹਰ ਚੀਜ਼ ਸੇਲ ਕਰਦੇ ਹੋ, ਲੇਕਿਨ ਪਿੰਡ ਦੇ ਵਿੱਚ ਜਿਹੜੀ ਇੱਕ ਫਸਲ ਹੁੰਦੀ ਹੈ ਮੇਨ, ਉਸ ਤੋਂ ਹਟ ਕੇ ਬਾਕੀ ਚੀਜ਼ਾਂ ਉਹ ਸਭ ਦੀਆਂ ਸਾਂਝੀਆਂ। ਫਸਲ ਦੇ ਵਿੱਚ ਵੀ ਜਦੋਂ ਫਸਲ ਚੁੱਕੀ ਜਾਂਦੀ ਹੈ ਤੇ ਆਸੇ ਪਾਸੇ ਦੇ ਬੱਚੇ, ਗਰੀਬ ਗੁਰਬਾ ਉਹ ਆਉਂਦੇ ਹਨ, ਔਰ ਉਹਨਾਂ ਨੂੰ ਜੋੜੀਆਂ ਭਰ ਕੇ, ਚਾਹੇ ਵੱਡਾ ਕਿਸਾਨ ਹੋਵੇ ਚਾਹੇ ਛੋਟਾ ਹੋਵੇ, ਉਹ ਦਿੰਦਾ ਹੈ। ਸੋ ਇਹੀ ਇੱਕ ਖੂਬਸੂਰਤੀ ਹੈ, ਔਰ ਦੁਆ ਹੈ ਕਿ ਖੂਬਸੂਰਤੀ ਕਾਇਮ ਰਹੇ।